ਇਹ ਸਾਡੇ ਬਾਰੇ ਕੀ ਸੋਚਦੇ ਨੇ। ਪਹਿਲਾਂ ਕਹਿੰਦੇ ਕਿ ਪਬਲਿਕ ਇਨਪੁਟ ਅਸੀਂ ਦਿੰਦੇ ਨਹੀਂ, ਜਦੋਂ ਅਸੀਂ ਆਉਂਦੇ ਫਿਰ ਉਹ ਡਿਸਰਿਗਾਰਡ ਕਰਦੇ। ਐਂਡ ਦਿਸ ਇਜ਼ ਆਲਸੋ ਐਨ ਇੰਪੋਰਟੈਂਟ ਲੈਸਨ ਫॉर ਅਸ ਟੂ, ਕਿਉਂਕਿ ਕਈ ਵਾਰੀ ਅਸੀਂ ਸੋਚਦੇ ਕਿ ਹਾਂ ਉਹ ਗੁਰੂ ਘਰ ਆ ਕੇ ਫੋਟੋ ਖਿੱਚ ਕੇ ਕਹਿੰਦੇ ਹਾਂ ਅਸੀਂ ਤੁਹਾਡੇ ਨਾਲ ਆ, ਪਰ ਅਸਲ ਦੇ ਵਿੱਚ ਯੂ ਓਨਲੀ ਨੋ ਜੇ ਤੁਹਾਡੇ ਨਾਲ ਹੈ ਜਦੋਂ ਉਹਨਾਂ ਨੂੰ ਮਤਲਬ ਕੋਈ ਡਿਸੀਜਨ ਲੈਣਾ ਹੀ ਪੈਣਾ that actually goes against some other people's interests, ਫਿਰ ਤੁਹਾਨੂੰ ਪਤਾ ਕਿ ਐਕਚੁਅਲੀ ਉਹ ਤੁਹਾਡੇ ਨਾਲ ਹੈ ਕਿ ਨਹੀਂ। ਐਂਡ ਤੁਸੀਂ ਦੇਖ ਸਕਦੇ ਕਿ ਭਾਵੇਂ ਸਭ ਤੋਂ ਜ਼ਿਆਦਾ ਕਮੈਂਟ ਅਸੀਂ ਦਿੱਤੇ ਸੀ, ਪਰ ਫਿਰ ਵੀ ਉਹਨਾਂ ਦੀ ਮਾਈਂਡ ਆਲਰੇਡੀ ਮੇਡ ਅਪ ਸੀ ਕਿ ਅਸੀਂ ਜੋ ਮਰਜ਼ੀ ਅਸੀਂ ਕਰਨਾ ਹੀ ਕਰਨਾ। ਇਹਦੇ ਵਿੱਚ ਆ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਜੇ ਕਿ ਡੈਮੋਕ੍ਰੇਸੀ ਆ, ਸੋ ਇਹਨਾਂ ਨੇ ਆਲਰੇਡੀ ਸਾਰਾ ਕੁਝ ਪ੍ਰੀ ਪਲਾਨ ਕੀਤਾ ਹੁੰਦਾ। ਸੋ ਜਿੰਨੇ ਵੀ ਸਾਡਾ ਯੂਥ ਹੈਗਾ, ਜਿੰਨੇ ਵੀ ਸਾਡੇ ਅਮਰੀਕਨ ਸਿਟੀਜ਼ਨ ਹੈਗੇ ਆ, ਪਹਿਲਾਂ ਤਾਂ ਆਪਣੀਆਂ ਵੋਟਾਂ ਰਜਿਸਟਰ ਕਰੋ। ਹੁਣ ਵੋਟਾਂ ਆਉਣੀਆਂ 2022 ਦੇ ਵਿੱਚ, ਤਾਂ ਆਪਾਂ ਚੰਗੀ ਤਰ੍ਹਾਂ ਘੇਰਦੇ ਆ, ਬੇਸ਼ੱਕ ਉਹ ਰੇਡੀਓ 'ਤੇ ਘੇਰਦੇ ਆ ਅਸੀਂ, ਜਾਂ ਇਹਦੀ ਕਮਿਊਨਿਟੀ ਕਰਦਾ ਸੀ ਉਦੋਂ ਵੀ ਘੇਰਦੇ ਆ। ਸੋ ਆਹ ਹੁਣ ਸਮਾਂ ਆ ਗਿਆ ਕਿ ਆਪਾਂ ਛੋਟੇ ਛੋਟੇ ਗਰੁੱਪਾਂ 'ਚ ਵੰਡੇ ਹੋਏ ਆ, ਆਪਾਂ ਨੂੰ ਹੁਣ ਆਪਣਾ ਕੱਲੀ ਉਂਗਲੀ ਛੱਡ ਕੇ ਨਾ ਆਪਾਂ ਨੂੰ ਮੁੱਕਾ ਲਾਉਣਾ ਪੈਣਾ ਕਿ ਯੂਨਿਟੀ ਜਿਹੜੀ ਆਪਣੀ ਉਹ ਦਿਖਾਉਣੀ ਪੈਣੀ ਆ। ਪਰ ਤੁਸੀਂ ਇੱਥੇ ਆਪਣਾ ਟਾਈਮ ਕੱਢਿਆ, ਸਪੈਸ਼ਲੀ ਯੂਥ ਨੂੰ ਦੇਖ ਕੇ ਨਾ ਇੰਨਾ ਚੰਗਾ ਲੱਗਾ ਕਿ ਸਾਡਾ ਯੂਥ ਇਨਵੋਲਵ ਹੋ ਰਿਹਾ। ਸਾਡਾ ਫਿਊਚਰ ਨਾ ਆਪਣੇ ਪੰਜਾਬੀਆਂ ਦਾ ਬਹੁਤ, ਮੈਂ ਭਵਿੱਖਬਾਣੀ ਦੱਸ ਰਿਹਾ ਕਿ ਬਹੁਤ ਚੰਗਾ ਆ ਰਿਹਾ ਫਰੈਜ਼ਨੋ ਵਿੱਚ। ਸੋ ਜਸਟ ਸਟੇ ਯੂਨਾਈਟਿਡ। ਪਰ ਆਪਣੀ ਗੱਲ ਇਹਨਾਂ ਨੇ ਸੁਣੀ ਆ, ਆਹ ਸ਼ਾਕ ਹੋ ਗਿਆ। ਜੇ ਤੁਸੀਂ ਦੇਖੋਗੇ ਇੱਥੇ ਸਭ ਤੋਂ ਜ਼ਿਆਦਾ ਕੌਣ ਸੀ? ਆਪਾਂ ਸੀ। ਸੋ ਆਈ ਜਸਟ ਵਾਂਟ ਟੂ ਸੇ ਯੂ ਨੋ ਵਾਟ, ਸ਼ਾਬਾਸ਼ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਜਿਹੜਾ ਆਹ ਸਮਾਂ ਸੀਗਾ ਇਹ 10 ਸਾਲ ਲਈ ਹੁਣ ਇਫੈਕਟ ਪੈਣਾ ਆ। ਸੋ ਇਹ ਛੋਟੀ ਮੋਟੀ ਚੀਜ਼ ਨਹੀਂ। ਹੁਣ ਬਜ਼ੁਰਗ ਹੋਰ ਬਜ਼ੁਰਗ ਹੋ ਜਾਣੇ ਆ, ਜਿਹੜੇ ਆਪਣੇ ਬੱਚੇ ਹੈਗੇ ਆ ਇਹਨਾਂ ਨੇ ਹੁਣ ਵੱਡੇ ਹੋਣਾ, ਇਹਨਾਂ ਦੇ ਵਾਸਤੇ ਆਪਾਂ ਇਹ ਟਾਈਮ ਕੱਢ ਕੇ ਆਏ ਆ ਵੀ ਇਹਨਾਂ ਨੂੰ ਜਿਹੜਾ ਇਫੈਕਟ ਜਦੋਂ ਇਹਨਾਂ ਨੇ ਕਾਉਂਸਲ ਮੈਂਬਰ ਲਈ ਰਨ ਕਰਨਾ ਜਾਂ ਹੋਰ ਸਕੂਲ ਬੋਰਡ ਲਈ ਰਨ ਕਰਨਾ, ਇਹਨਾਂ ਨੂੰ ਮੌਕਾ ਮਿਲੇ ਪੂਰਾ। ਪਰ ਹੁਣ ਇਹਨਾਂ ਨੇ ਆਪਣੀ ਗੱਲ ਤਾਂ ਨਹੀਂ ਸੁਣੀ, ਚਲੋ ਠੀਕ ਆ, ਪਰ ਜਦੋਂ ਹੁਣ ਇਹ ਘਰ ਘਰ ਆਊਗੇ, ਵੋਟਾਂ ਮੰਗਣ ਆਊਗੇ, ਉਦੋਂ ਆਪਾਂ ਯੂਨਾਈਟਿਡ ਕਰਕੇ ਇੱਕ ਦੂਜੇ ਨੂੰ ਆਪਾਂ ਇੱਕ ਸੰਸਥਾ ਵੀ ਬਣਾਵਾਂਗੇ ਜਿੱਥੇ ਆਪਾਂ ਸਾਰਿਆਂ ਨੂੰ ਇਕੱਠੇ ਕਰ ਸਕੀਏ, ਅਤੇ ਉਦੋਂ ਆਪਾਂ ਇਫੈਕਟ ਫਿਰ ਚੰਗੀ ਤਰ੍ਹਾਂ ਨਾਲ ਪਾਵਾਂਗੇ। ਫਿਰ ਇਹਨਾਂ ਨੂੰ ਵੀ ਚੇਤਾ ਆਊਗਾ ਵੀ ਸਾਨੂੰ ਨਜ਼ਰਦਾਰ ਕਿੱਦਾਂ ਕਰਦੇ ਆ। ਥੈਂਕ ਯੂ ਅਗੇਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਮੇਰਾ ਮੈਸੇਜ ਸੁਣਿਆ ਹੋਣਾ ਕਿ ਮੈਂ ਗੱਲਾਂ ਕੀਤੀਆਂ ਕੁਛ ਗੋਲ ਮੋਲ ਤਰੀਕੇ ਨਾਲ, ਪਰ ਸਾਰੀਆਂ ਸਮਝ ਆਈਆਂ। ਜਿੱਦਾਂ ਹੁਣ ਅਸੀਂ ਸਾਰੇ ਪਿੱਛੇ ਬੈਠੇ ਸੀਗੇ ਕਮਿਊਨਿਟੀ ਦੇ ਵਿੱਚ, ਉਹਨਾਂ ਨੂੰ ਦੀਦਾ ਆ, ਪਰ ਇੰਨਾ ਜੇ ਆਪਾਂ ਯੂਨਾਈਟ ਨਹੀਂ ਹੋਵਾਂਗੇ ਤਾਂ ਉਹਨਾਂ ਨੇ ਸਾਡੇ ਕੋਲ ਆ ਕੇ ਸਾਡਾ ਫਾਇਦਾ ਚੱਕਣਾ। ਅਸੀਂ ਜ਼ਿਆਦਾ ਕੀ ਕਰਦੇ ਸਾਡੀ ਕਮਿਊਨਿਟੀ ਦੇ ਵਿੱਚ, ਅਸੀਂ ਆਪਣੀ ਪੱਖੋਬੰਦੀ ਲੱਭ ਕੇ ਮੈਂ ਇਸ ਬੰਦੇ ਨਾਲ ਗੱਲ ਕਰਾਂ, ਇਹਦੇ ਨਾਲ ਗੱਲ ਕਰਾਂ। ਆਈ ਥਿੰਕ ਸਾਨੂੰ ਉਹਨਾਂ ਗੱਲਾਂ ਤੋਂ ਪਰੇ ਹੋਣਾ ਚਾਹੀਦਾ। ਜੇ ਸਾਡੇ ਕੋਲ ਕੋਈ ਆਉਂਦਾ ਆ, ਅਸੀਂ ਉਹਨਾਂ ਇਸ਼ੂ 'ਤੇ ਗੱਲ ਕਰੀਏ। ਜਿੱਦਾਂ ਹੁਣ ਬਿੱਲੇ ਨੇ ਗੱਲ ਕੀਤੀ ਸੀ ਕਿ ਆਪਾਂ ਇੱਕ ਸੰਸਥਾ ਬਣਾਉਣੀ ਆ। ਸੋ ਪੋਲੀਟੀਕਲ ਐਕਸ਼ਨ ਕਮੇਟੀ ਆਪਾਂ ਸੋਚਦੇ ਹਾਂ ਵੀ ਕਿੱਦਾਂ ਇਕੱਠੀ ਕਰੀਏ ਕਿ ਆਪਾਂ ਸਾਰੇ ਇਕੱਠੇ ਹੋਈਏ। ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਬੱਚੇ ਸਾਰੇ ਇੱਥੇ ਆਏ ਅੱਜ, ਇਹਨਾਂ ਨੇ ਹੀ ਕੱਲ੍ਹ ਨੂੰ ਰਨ ਕਰਨਾ। ਆਪਾਂ ਇਹਨਾਂ ਨੂੰ ਡਿਸਅਪੁਆਇੰਟ ਨਾ ਕਰੀਏ, ਇਸ ਕਰਕੇ ਕਿ ਆਪਾਂ ਜੋ ਸਾਡੇ ਕੋਲ ਕਿਸੇ ਨੇ ਆਉਣਾ, ਜੇ ਸਾਡੇ ਕੋਲ ਕੋਈ ਪੈਸੇ ਮੰਗਦਾ, ਡੋਨੇਸ਼ਨ ਲੈਂਦਾ, ਸਾਡੀ ਕਮਿਊਨਿਟੀ ਬਹੁਤ ਖੁਸ਼ ਨਾਲ ਪੈਸਾ ਦਿੰਦੀ ਹੈ, ਪਰ ਅਸੀਂ ਉਹਨੂੰ ਪੁੱਛਦੇ ਵੀ ਸਾਡੇ ਕਰਨਾ ਕੀ ਆ। ਇਸ ਕਰਕੇ ਆਪਾਂ ਇਸ਼ੂ ਆਪਣੇ ਕਮਿਊਨਿਟੀ ਇਕੱਠੇ ਹੋ ਕੇ ਆਪਾਂ ਇਸ਼ੂ ਇਕੱਠੇ ਕਰੀਏ, ਉਹਨਾਂ ਦੇ ਪਿੱਛੇ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ। ਸਾਨੂੰ ਕੋਈ ਨਹੀਂ ਹਰਾ ਸਕਦਾ, ਤੁਹਾਨੂੰ ਮੈਂ ਗਰੰਟੀ ਦਿੰਦਾ। ਸਾਡੇ ਕੋਲ ਬਹੁਤ ਵਧੀਆ ਲੀਡਰ ਹੈਗੇ ਆ। ਜਕਾਰਾ ਆਰਗੇਨਾਈਜੇਸ਼ਨ ਇਜ਼ ਡੂਇੰਗ ਦ ਬੈਸਟ ਦੇ ਕੈਨ। ਆਪਣੇ ਬੱਚੇ ਸਾਰੇ ਇੱਥੇ ਆਏ ਆ। ਲੈਟਸ ਗੈਟ ਯੂਨਾਈਟਿਡ। ਨੈਕਸਟ ਇਲੈਕਸ਼ਨ ਆਉਣੇ ਆ, ਲੈਟਸ ਸ਼ੋ ਦੈਮ ਦ ਪਾਵਰ। ਪਰ ਆਪਾਂ ਕਿਸੇ ਦੇ ਪਿੱਛੇ ਨਹੀਂ ਲੱਗਣਾ, ਆਪਾਂ ਲੀਡ ਕਰਨਾ। ਦੈਟ ਇਜ਼ ਵਾਟ ਵੀ ਡੂ। ਓਕੇ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਵੈਬ ਚੈਨਲ ਦੇ ਉੱਤੇ ਇਸ ਟਾਈਮ ਜਿੰਨੇ ਵੀ ਸਰੋਤੇ ਸਾਡੇ ਜੁੜ ਚੁੱਕੇ ਆ, ਦਰਸ਼ਕ ਚੁੱਕੇ ਆ, ਸਭ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੈਨਦੀਪ ਸਿੰਘ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਜੁੜ ਚੁੱਕੇ ਨੇ। ਆਪਾਂ ਅੱਜ ਇੱਥੇ ਆਏ ਸੀ ਫਰੈਜ਼ਨੋ ਸਿਟੀ ਕਾਊਂਸਲ ਦੇ ਵਿੱਚ, ਜਿੱਥੇ ਕਿ ਰੀਡਿਸਟ੍ਰਿਕਟਿੰਗ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ, ਉਸ ਦੀ ਮੀਟਿੰਗ ਸੀਗੀ। ਪਬਲਿਕ ਕਮੈਂਟਸ ਦਾ ਜਿਹੜਾ ਸਮਾਂ ਸੀਗਾ। ਸੋ ਅੱਜ ਆਪਾਂ ਉਹਦਾ ਕਹਿੰਦੇ ਵੀ ਡੈਮੋਕ੍ਰੇਸੀ ਨੂੰ ਦੇਖਿਆ ਹੁੰਦੇ ਆ, ਪਰ ਨਾਲ ਦੇ ਨਾਲ ਇਹ ਵੀ ਚੀਜ਼ ਦੇਖੀ ਆ ਵੀ ਮਰਜ਼ੀ ਵੀ ਚੱਲਦੀ ਆ। ਬਿਲਕੁਲ। ਸੋ ਐਕਸਪਲੇਨ, ਜੇ ਤੁਸੀਂ ਸਾਡੇ ਅੱਜ ਜਿਹੜੇ ਸਾਡੇ ਸਰੋਤੇ ਦਰਸ਼ਕ ਆ ਉਹਨਾਂ ਨੂੰ ਸਮਝਾਓ ਵੀ ਅੰਦਰ ਹੋਇਆ ਕੀ ਹੈ। ਬਿਲਕੁਲ। ਸੋ ਲਗਭਗ 125 ਨਹੀਂ, ਉਹ ਤੋਂ ਵੱਧ 125 ਆਲਮੋਸਟ 150 ਮਤਲਬ ਜਿਹੜੀ ਸਾਡੀ ਸੰਗਤ ਮੈਂਬਰਸ ਆਇਆ ਸੀ। ਉਹਨਾਂ ਨੇ ਆਪਣੀ ਮਤਲਬ ਕੀਮਤੀ ਸਮਾਂ ਕੱਢ ਕੇ ਸ਼ਾਮ ਨੂੰ ਮਤਲਬ ਅੱਜ ਵੀਰਵਾਰ ਪਹੁੰਚਿਆ ਗਿਆ, ਅਤੇ ਇਸ ਗੱਲ ਸਾਨੂੰ ਬੜੀ ਖੁਸ਼ੀ ਹੈ, ਬਹੁਤ ਖੁਸ਼ੀ ਹੈ। ਅਤੇ ਅਸੀਂ
ਲਾਈਕ ਮਤਲਬ 2 ਮੈਪਸ ਸੀਗੇ ਜਿਹੜੀ ਅਸੀਂ ਚਾਹੁੰਦੇ ਸੀ, ਕਿਉਂਕਿ ਇਸ ਵੇਲੇ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਖਾਸ ਕਰਕੇ ਇੱਥੇ ਫਰੈਜ਼ਨੋ ਸ਼ਹਿਰ ਦੇ ਵਿੱਚ ਤਕਰੀਬਨ 4-5 ਮਤਲਬ ਹਿੱਸੇ ਦੇ ਵਿੱਚ ਵੰਡਿਆ ਗਿਆ ਡਿਸਟ੍ਰਿਕਟਸ ਹੈ। ਹਾਂਜੀ, ਸੋ ਅਸੀਂ ਸਾਡੀ ਇਹ ਕੋਸ਼ਿਸ਼ ਸੀ ਕਿ ਆਪਾਂ ਉਹਨੂੰ ਥੋੜ੍ਹੀ ਜਿਹੀ ਕੰਸੋਲੀਡੇਟ ਕਰੀਏ, 5 ਨਾ ਹੋਵੇ, 3 ਹੋਵੇ, 2 ਹੋਵੇ, ਫਿਰ ਸਾਡੀ ਮਤਲਬ ਜਿਹੜੀ ਸਾਡੀ ਆਵਾਜ਼ ਅਸੀਂ ਉਹਨੂੰ ਬੁਲੰਦ ਕਰ ਸਕੀਏ। ਸਾਨੂੰ ਲੱਗਦਾ ਕਿ ਉਹਨਾਂ ਨੇ ਆਪਸ ਦੇ ਵਿੱਚ ਜਿਹੜਾ ਕੁਝ ਫੈਸਲਾ ਉਹਨਾਂ ਨੇ ਕਰਨਾ ਹੀ ਸੀ, ਉਹਨਾਂ ਨੇ ਪਹਿਲਾਂ ਮਤਲਬ ਸਮਝੌਤਾ ਇੱਕ ਦੂਜੇ ਨਾਲ ਆਲਰੇਡੀ ਸਲਾਹ ਕਰ ਲਈ ਉਹਨਾਂ ਨੇ ਬੇਸਿਕਲੀ ਵੀ ਅੱਛਾ ਆ ਤੇਰਾ ਇਲਾਕਾ ਸੇਫ ਆ, ਮੇਰਾ ਇਲਾਕਾ ਸੇਫ ਆ, ਸੇਫ ਰਹੀਏ। ਪੰਜਾਬੀ ਉਹਨਾਂ ਨੇ ਵੰਡ ਤੇ ਬੇਸਿਕਲੀ ਜਿਹੜੀਆਂ ਕਮਿਊਨਿਟੀਜ਼ ਆ ਪਿਛਲੇ 10 ਸਾਲ ਤੋਂ ਜਿਹੜੀਆਂ ਰਹਿ ਰਹੀਆਂ ਸੀਗੀਆਂ ਉਹਨਾਂ ਨੂੰ ਫਿਰ ਅਲੱਗ ਥਲੱਗ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਇਕੱਲੇ ਪੰਜਾਬੀ ਨਹੀਂ ਸੀਗੇ ਜਿਹੜੇ ਮਤਲਬ ਇਹਦੇ ਖਿਲਾਫ ਬੋਲੇ ਸੀ, ਕਈ ਗੋਰੇ ਵੀ ਕੀਤਾ ਸੀ ਕਿ ਸਾਡੀ ਨੇਬਰਹੁੱਡ ਸਾਡੀ ਗੁਆਂਢੀਆਂ ਮੁਸਲਿਮ ਸੀਗੇ, ਸਾਰੇ ਹੀ ਬੋਲੇ ਜਿਹੜੇ ਮੈਂ ਆਪਾਂ ਸਾਰੀ ਜਿਹੜੀ ਆ ਉਹ ਦਿਖਾਈ ਆ, ਸੁਣਾਈ ਆ ਜਿਹੜੇ ਆ। ਸੋ ਇਟਸ ਰੀਲੀ ਬੈਡ। ਇੱਕ ਬੰਦਾ ਵੀ ਨਹੀਂ ਉਸ ਮੈਪ ਨੂੰ ਨਹੀਂ ਸਪੋਰਟ ਕੀਤਾ ਸੀ, ਸਿਰਫ ਕੌਂਸਲ ਮੈਂਬਰ ਨੂੰ ਛੱਡ ਕੇ। ਬਿਲਕੁਲ। ਸੋ ਇੱਕ ਚੀਜ਼ ਇਹਦੇ ਵਿੱਚ ਇਹ ਹੈਗੀ ਆ ਵੀ ਇੱਥੋਂ ਇਹ ਆਪਾਂ ਨੂੰ ਪਤਾ ਲੱਗਦਾ ਵੀ ਤੁਸੀਂ ਜਿੰਨੇ ਮਰਜ਼ੀ ਰੌਲਾ ਪਾਈ ਜਾਓ ਜੀ ਅਸੀਂ ਆਹ ਇੰਡਸਟਰੀ 'ਤੇ ਕਬਜ਼ਾ ਕਰ ਲਿਆ, ਅਸੀਂ ਇੱਥੇ ਆ, ਅਸੀਂ ਉੱਥੇ ਆ। ਵੈਨ ਇਟ ਕਮਸ ਟੂ ਪਾਲਿਸੀ ਮੇਕਿੰਗ ਦੇ ਡੋਂਟ ਕੇਅਰ। ਤੇ ਜਿੰਨੀ ਚਿਰ ਲਈ ਆਪਣੀ ਕੋਈ ਆਵਾਜ਼ ਅਸੀਂ ਅਜੇ ਤੱਕ ਮਤਲਬ ਉਠਾ ਨਹੀਂ ਸਕਦੇ, ਇੰਨੀ ਚਿਰ ਲਈ ਉਹ ਸਾਡੇ ਵੱਲ ਕੁਛ ਨਹੀਂ ਸੋਚਦੇ। ਸੋ ਇਹ ਮੈਨੂੰ ਵੀ ਐਕਚੁਅਲੀ ਮੈਨੂੰ ਚੰਗਾ ਨਹੀਂ ਕਹਿ ਸਕਦਾ, ਪਰ ਐਟਲੀਸਟ ਜਿਹੜੀ ਸੱਚਾਈ ਇਹੀ ਆ ਕਿ ਕਈ ਵਾਰੀ ਅਸੀਂ ਬੋਲਦੇ ਨੇ ਕਿ ਹਾਂ ਉਹ ਗੁਰਪੁਰਬ ਦੇ ਆ ਕੇ ਜਿਹੜੀ ਸਿਆਸੀ ਲੋਕ ਉਹ ਸਾਡੇ ਕੋਲ ਆ ਕੇ ਮਤਲਬ ਫੋਟੋ ਖਿੱਚਦੇ ਨੇ ਜਾਂ ਸਾਡੇ ਸਰੋਪਾ ਸ਼ਾਇਦ ਲੈਂਦੇ ਨੇ। ਹਾਂਜੀ, ਪਰ ਅਸਲ ਦੇ ਵਿੱਚ ਅਸੀਂ ਖੁਦ ਮਤਲਬ ਤਕਰੀਬਨ 125-150 ਬੰਦੇ ਨੇ ਖੁਦ ਆਪਣੀ ਅੱਖਾਂ ਦੇਖਿਆ ਕਿ ਉਹ ਆਪਣੇ ਬਾਰੇ ਐਕਚੁਅਲੀ ਕੀ ਸੋਚਦੇ ਨੇ। ਇਹ ਇੱਥੇ ਸਿਰਫ ਫਰੈਜ਼ਨੋ ਦੇ ਵਿੱਚ ਨਹੀਂ, ਅਸੀਂ ਇਹ ਲੜਾਈ ਕਰਾਂਗੇ ਫਰੀਮਾਰਟ ਦੇ ਵਿੱਚ, ਬੇਕਰਸਵਿਲ ਦੇ ਵਿੱਚ, ਐਲਗਰੋਵ ਦੇ ਵਿੱਚ, ਟ੍ਰੇਸੀ ਦੇ ਵਿੱਚ, ਤੇ ਉਹ ਵੀ ਸੰਗਤ ਦੇਖ ਸਕਦੇ ਕਿ ਮਤਲਬ ਉਸ ਕਮਿਊਨਿਟੀ ਦੇ ਵਿੱਚ ਕੀ ਉਹਨਾਂ ਦੀ ਕੀ ਪੋਜੀਸ਼ਨ ਹੈ। ਤੇ ਇਹ ਇੱਕ ਤੁਸੀਂ ਕਹਿ ਸਕਦੇ ਇੱਕ ਲਰਨਿੰਗ ਕਰਵ ਹੁੰਦੀ ਹੈ, ਇੱਕ ਐਜੂਕੇਸ਼ਨਲ ਬੇਸਿਕਲੀ ਹੁੰਦੀ ਹੈ। ਸੋ ਅਸੀਂ ਮਤਲਬ ਇਸ ਗੱਲੋਂ ਨੈਨਦੀਪ ਖੁਸ਼ੀ ਆ ਵੀ ਚਲੋ ਜਿਨ੍ਹਾਂ ਨੂੰ ਵੀ ਕਈ ਸਾਲਾਂ ਤੋਂ ਇੱਥੇ ਦਹਾਕੇ ਤੋਂ ਰਹਿੰਦੇ ਆ, ਪਹਿਲੀ ਵਾਰੀ ਇੰਨੀ ਇਨਵੋਲਵਮੈਂਟ ਆਪਾਂ ਆਪਣੀ ਕਮਿਊਨਿਟੀ ਦੀ ਦੇਖ ਰਹੇ ਹਾਂ। ਅੱਜ ਬਹੁਤ ਹੀ ਜ਼ਿਆਦਾ ਨੌਜਵਾਨ ਜਿਹੜੇ ਬੋਲੇ, ਤਕਰੀਬਨ ਜਿੰਨੇ ਵੀ ਸਾਰੇ ਜਾਣੇ ਅੰਦਰ ਬੋਲੇ ਆ ਵੱਖ-ਵੱਖ ਕਮਿਊਨਿਟੀਜ਼ ਦੇ, ਸਾਰਿਆਂ ਨੂੰ ਜਿਹੜਾ ਮੈਪ 108 ਜਾਂ ਜਿਹੜਾ ਫੈਮਲੀਜ਼ ਵਾਲਾ ਜਿਹੜਾ ਮੈਪ ਸੀਗਾ ਉਸ ਦੀ ਪ੍ਰੋੜਤਾ ਕੀਤੀ, ਪਰ ਇਹਨਾਂ ਨੇ ਜਿਹੜੀ ਉਹ ਕੋਈ ਨਹੀਂ ਸੁਣੀ। 100 ਬੰਦੇ ਦੇ ਕਹਿਣ ਦੇ ਬਾਵਜੂਦ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ ਉਹਨਾਂ ਨੇ ਆਪਣੀ ਮਰਜ਼ੀ ਜਿਹੜੀ ਉਹ ਕੀਤੀ ਆ। ਵੀ ਹੈਵ ਟੂ ਟੇਕ ਐਕਸ਼ਨ। ਕੁਛ ਨਾ ਕੁਛ ਇੱਦਾਂ ਦੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਵੀ ਆਪਾਂ ਸਟਰੋਂਗ ਹੋਈਏ। ਇਹਨਾਂ ਨੂੰ ਜਿਹੜੀਆਂ ਭਾਜੜਾਂ ਪਾਉਣ ਦੀ ਲੋੜ ਆ, ਰੀਜ਼ਨ ਕੀ ਆ ਵੀ ਇਹਨਾਂ ਨੂੰ ਪਤਾ ਹੋਵੇ ਵੀ ਸਾਡੀ ਸੀਟ ਜਿਹੜੀ ਆ ਉਹ ਖਤਰੇ 'ਚ ਆ। ਜੇ ਇਹਨਾਂ ਦੀ ਗੱਲ ਨਹੀਂ ਮੰਨੀ ਤਾਂ ਯਾਰ ਕੀ ਆ। ਪਰ ਅੱਜ ਇਹ ਆ ਵੀ ਆਪਾਂ ਇੱਕ ਹਿਸਾਬ ਦੇ ਨਾਲ ਸ਼ਕਤੀ ਪ੍ਰਦਰਸ਼ਨ ਵੀ ਹੋ ਗਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਨਹੀਂ ਇਹ ਇਨਵੋਲਵ ਜਿਹੜੇ ਹੋ ਰਹੇ, ਇਹਨਾਂ ਦੀ ਗੱਲਾਂ ਜਿਹੜੀਆਂ ਇਹਨਾਂ ਨੂੰ ਸੁਣਨੀਆਂ ਪੈਣੀਆਂ। ਕਈ ਵਾਰ ਜਿਹੜੀ ਸ਼ਾਰਟ ਟਰਮ ਜਿਹੜੀ ਅਸੀਂ ਹਾਰ ਕਹਿੰਦੇ ਉਹ ਵੀ ਲੌਂਗ ਟਰਮ ਜਿੱਤ ਹੋ ਜਾਂਦੇ। ਸੋ ਮੈਂ ਵੀ ਮਤਲਬ ਬੈਟਲ ਬੜੀ ਛੋਟੀ ਚੀਜ਼ ਹੈ ਪਰ ਜੰਗ ਅਜੇ ਲੰਬੀ ਹੈ। ਵੀ ਹੈਵ ਟੂ ਥਿੰਕ ਅਹੈਡ ਜਿਹੜਾ ਹੈ। ਸੋ ਥੈਂਕ ਯੂ ਨੈਨਦੀਪ, ਬਹੁਤ ਸ਼ੁਕਰੀਆ। ਖਾਲਸਾ ਵਾਹਿਗੁਰੂ ਜੀ ਫਤਿਹ।